ਜਿਹੜੀ ਕਿਸਾਨੀ ਮੂਵਮੈਂਟ ਜਿਹਨੂੰ ਉਹ ਤੁਹਾਨੂੰ ਬੇਜ਼ਮੀਨੇ ਕਰਨ ਲਈ ਵਰਤਣਾ ਚਾਹੁੰਦੇ ਸੀ, ਕਾਮਰੇਡੀ ਲਾਣਾ, ਇਹਨੂੰ ਮਹਿਜ਼ ਆਪਣੀ ਜਿਹੜਾ ਉਹ ਤੋਰੀ ਫੁਲਕੇ ਲਈ ਵਰਤਣਾ ਪਰ ਉਹਦੇ 'ਚ ਸਿੱਖੀ ਦਾ ਰੰਗ ਚੜ੍ਹ ਗਿਆ ਔਰ ਇੱਕਦਮ ਐਂ ਲੱਗਾ ਵੀ ਪੰਜਾਬ ਤਾਂ ਸਾਰਾ ਇਕੱਠਾ ਹੋ ਗਿਆ। ਉਹ ਤੁਹਾਡੀ ਤਾਕਤ ਸੀ ਕਿ ਇਹਨਾਂ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ 'ਤੇ ਮਜਬੂਰ ਹੋਣਾ ਪਿਆ। ਉਹਨਾਂ ਨੇ ਕਿਹਾ ਵੀ ਇੱਥੇ ਤਾਂ ਅਸੀਂ ਸਮਝਦੇ ਸੀ ਵੀ ਅਸੀਂ ਸਾਰਿਆਂ ਨੂੰ ਬੇਗੈਰਤੇ ਬਣਾ ਦਿੱਤਾ, ਪਰ ਇਹਨਾਂ ਦੀ ਤਾਕਤ ਤਾਂ ਬਾਹਰ ਲਾਈ ਕਰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ 2023 'ਚ ਮਰਡਰ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਇਹ ਸਾਰੀ ਉਹਨਾਂ ਨੇ ਇੱਕ ਪਾਸੇ ਸ਼ੁਰੂ ਕਰ ਲਈ। ਦੀਪ ਸਿੱਧੂ ਨੂੰ ਐਲੀਮੀਨੇਟ ਕੀਤਾ ਹੈ, ਸਿੱਧੂ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ, ਕਿਉਂਕਿ ਉਹਨਾਂ ਨੇ ਕੋਈ ਵੀ ਐਸਾ ਕੇਂਦਰੀ ਨੁਕਤਾ ਜਿੱਥੇ ਤੁਸੀਂ ਇੱਕ ਸੈਂਟਰਲਾਈਜ਼ਡ ਪੁਆਇੰਟ ਦੇ ਨਾਲ ਆ ਸਕੋ, ਉਹਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ। ਭਾਈ ਅੰਮ੍ਰਿਤਪਾਲ ਸਿੰਘ ਨਮੂਦਾਰ ਹੁੰਦੇ ਨੇ, ਏਜੰਡਾ ਪੰਥਕ ਸੀ, ਅੰਮ੍ਰਿਤ ਸੰਚਾਰ, ਖਾਲਸਾ ਵਹੀਰ, ਡਰੱਗਸ ਤੋਂ ਛੁਟਕਾਰਾ, ਇੰਡੀਅਨ ਨੈਰੇਟਿਵ ਨੂੰ ਚੈਲੰਜ, ਕਿ ਵੀ ਪੰਜਾਬ ਦੀ ਜਵਾਨੀ ਬਾਹਰ ਨਿਕਲੀ ਔਰ ਉਹਨੇ ਉਹਨਾਂ ਦੇ ਅੰਦਰ ਤਰਥਲੀ ਪਾ ਦਿੱਤੀ। ਇੱਕ ਪਾਸੇ 101 ਕਿਸਾਨ ਬੈਠੇ ਨੇ, ਹੁਣ ਉਹਨਾਂ ਕਿਹਾ ਜੀ ਅਸੀਂ ਉਹ ਜਥਾ ਤੋਰਨਾ ਹੈ ਸ਼ਾਇਦ 21 ਤਰੀਕ ਨੂੰ ਕਿ ਕਿੰਨੇ ਨੂੰ ਜੀ। ਦੂਜੇ ਪਾਸੇ ਜਿਹੜੇ ਭਗੌੜੇ ਸਰਕਾਰ ਦੇ ਨਾਲ ਵੀ ਪਹਿਲਾਂ ਸੀ, ਉਹ ਦੂਜਿਆਂ ਨੂੰ ਏਜੰਸੀਆਂ ਦੀ ਖੇਡ ਦੱਸ ਕੇ ਉਹ ਆਪਣਾ ਕੋਈ ਪ੍ਰੋਗਰਾਮ ਦੇਣਾ ਚਾਹ ਰਹੇ ਨੇ। ਨੌਜਵਾਨਾਂ ਨੂੰ ਚੁੱਕ ਕੇ ਮੁਕਾਬਲੇ ਬਣਾਉਣ ਦੀ ਲਾਈਨ ਵੀ, ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪੀਲੀਭੀਤ 'ਚ ਇਹਨਾਂ ਨੇ 3 ਨੌਜਵਾਨ ਮਾਰੇ। ਹੁਣ ਵੀ ਕਿਸੇ ਦੀ ਅੱਜ ਕੱਲ੍ਹ ਦੀ ਖਬਰ ਸੀ ਕਿ ਜੀ ਖਤਰਨਾਕ ਜਿਹੜਾ ਉਹ ਸਮਗਲਰ ਔਰ ਦੂਜਾ ਮੁਕਾਬਲੇ ਦੇ ਵਿੱਚ ਗੋਲੀਆਂ ਚੱਲੀਆਂ ਵਾ। ਸੋ ਉਹਨਾਂ ਨੇ ਇਹ ਭੰਬਲ ਭੂਸੇ ਦਾ ਹਥਿਆਰ ਜਿਹੜਾ ਕਾਮਯਾਬੀ ਦੇ ਨਾਲ ਵਰਤਿਆ ਹੋਇਆ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਕਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਪਹਿਲੇ 2 ਸੈਗਮੈਂਟਸ ਦੇ ਵਿੱਚ ਅਮਰੀਕਾ ਸੈਂਟਰਿਕ ਗੱਲ ਕੀਤੀ ਹੈ ਅਤੇ ਨਾਲ ਹੀ ਨਾਲ ਜਿੱਥੇ ਸਿੱਖਾਂ ਦੀ ਵੀ ਅਸੀਂ ਗੱਲ ਕੀਤੀ ਹੈ, ਡਾਇਸਪੋਰਾ ਸਿੱਖਾਂ ਦੀ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਬਾਹਰਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੋਦੀ ਦੀ ਸਰਕਾਰ ਵੱਲੋਂ, ਭਾਰਤ ਦੀ ਸਟੇਟ ਵੱਲੋਂ। ਸੋ ਜਿਹੜੀ ਇਹਦੇ ਥੋੜ੍ਹਾ ਜਿਹਾ ਹੋਰ ਬਿਹਾਈਂਡ ਜਾ ਕੇ ਦੇਖਣਾ ਚਾਹੀਏ ਤਾਂ ਜਿਹੜੀ ਭਾਰਤ ਦੀ ਸਟੇਟ ਹੈਗੀ ਆ, ਜਾਂ ਜੇ ਡੀਪ ਸਟੇਟ ਕਹਿ ਲਿਆ ਜਾਵੇ, ਮਤਲਬ ਉਹਨਾਂ ਦੀ ਨੀਤੀ ਰਹੀ ਹੈ ਸਿੱਖਾਂ ਦੇ ਪ੍ਰਤੀ। ਇਹ ਕੋਈ ਅੱਜ ਦਾ ਪਾਰਟ ਨਹੀਂ ਹੈਗਾ। ਅਸੀਂ 1947 ਤੋਂ ਦੇਖ ਸਕਦੇ ਹਾਂ, ਉਦੋਂ ਤੋਂ ਜਦੋਂ ਤੋਂ ਇੰਡੀਅਨ ਸਿਸਟਮ ਹੋਂਦ ਦੇ ਵਿੱਚ ਆਇਆ, ਉਹਨਾਂ ਨੇ ਇੱਕ ਐਲੀਨੇਸ਼ਨ ਦੀ ਨੀਤੀ ਰੱਖੀ ਸਿੱਖਾਂ ਦੇ ਪ੍ਰਤੀ ਕਿ ਇਹਨਾਂ ਨੂੰ ਵਰਤੋ, ਜਿੱਥੇ ਤੱਕ ਵਰਤ ਸਕਦੇ ਹੋ ਵਰਤ ਕੇ ਮੁੜ ਕੇ ਇਹਨਾਂ ਨੂੰ ਡੰਪ ਕਰੋ, ਰਿਸੋਰਸਿਸ ਲੁੱਟਣ ਤੋਂ ਲੈ ਕੇ, ਅਤੇ ਨਾਲ ਹੀ ਨਾਲ ਜਿਵੇਂ ਇੱਕ ਆਪਣਾ ਹੈਵੀ ਹੈਂਡਡਨੈਸ ਦੇ ਨਾਲ ਇਹਨਾਂ ਨੂੰ ਡੀਲ ਕਰੋ, ਵੀ ਇਹਨਾਂ ਨੂੰ ਸਿਰ ਨਾ ਝੁਕਣ ਦਿਓ। ਸੋ ਉਹਦੇ ਥੱਲੇ ਉਹਨਾਂ ਨੇ ਪੰਜਾਬ ਦੀ ਜਿਹੜੀ ਹੈ ਇਕੋਨਮੀ, ਰਿਸੋਰਸਿਸ, ਸਾਡਾ ਜਿਹੜਾ ਧਰਮ ਹੈ, ਸਾਡੀ ਜਿਹੜੀ ਲੈਂਗੁਏਜ ਹੈ, ਸਾਡਾ ਸਾਰਾ ਜਿਹੜਾ ਸੱਭਿਆਚਾਰ ਹੈ, ਹਰੇਕ ਪੱਖ ਜਿਹਦੇ ਤੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਹਰ ਲੈਵਲ ਦੇ ਉੱਤੇ ਜਾ ਕੇ ਉਹਨੂੰ ਥੱਲਿਓਂ, ਜਿਹਨੂੰ ਕਹਿੰਦੇ ਨੇ ਵੀ ਜੜ੍ਹਾਂ 'ਚ ਤੇਲ ਦੇਣ ਵਾਲੀ ਜਿਹੜੀ ਨੀਤੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਸਮਝ ਆਈ 84 ਦੇ ਵਿੱਚ ਉਸ ਕਿਸਮ ਦਾ ਜਿਹੜਾ ਫਿਜ਼ੀਕਲ ਅਟੈਕ ਸੀਗਾ, ਦੌਰੇ ਜਿਹੜੇ ਨੇ ਉਹ ਬਦਲਦੇ ਰਹੇ ਨੇ। ਸੋ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਜੇ ਹੁਣ ਪਿਛਲੇ 5-10 ਸਾਲਾਂ ਦਾ ਟਾਈਮ ਪੀਰੀਅਡ ਦੇਖੀਏ, 95 ਤੋਂ ਬਾਅਦ ਜਿਹੜਾ ਇੱਕ ਦੌਰ ਆਇਆ, ਉਹ ਤੋਂ ਬਾਅਦ ਦੁਬਾਰਾ ਹੁਣ 10 ਸਾਲਾਂ ਬਾਅਦ ਇੱਕ ਜਿਹੜੀ ਮੂਵਮੈਂਟ ਹੈਗੀ ਹੈ ਜਾਂ ਸਿੱਖ ਆਈਡੀਆ ਦੇ ਦੁਆਲੇ ਗੱਲ ਘੁੰਮਣੀ ਸ਼ੁਰੂ ਹੋਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਜਾਂ ਉਹਨਾਂ ਦੇ ਥਾਟ ਦੇ ਉੱਤੇ ਇੱਕ ਧਰਾਤਲ ਬਣਨੀ ਸ਼ੁਰੂ ਹੋਈ, ਜਿਹਦੇ 'ਤੇ ਨਜ਼ਰ ਆਉਣ ਲੱਗਿਆ ਵੀ ਕੁਛ ਨਾ ਕੁਛ ਜਿਹੜਾ ਹੈ ਅੱਗੇ ਗੱਲ ਤੁਰਦੀ ਨਜ਼ਰ ਆ ਰਹੀ ਹੈ। ਉਹ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਉਹਦੇ ਵੱਖ-ਵੱਖ ਪੜਾਅ ਜਾਂ ਵੱਖ-ਵੱਖ ਜਿਹੜੇ ਘਟਨਾਵਾਂ ਹੈਗੀਆਂ ਨੇ ਉਸ ਗੱਲ ਦੀਆਂ ਉਹ ਅਸੀਂ ਦੇਖ ਸਕਦੇ ਹਾਂ। ਅਤੇ ਅੱਜ ਮਤਲਬ ਭਾਰਤ ਦੀ ਸਟੇਟ ਦੀ ਨੀਤੀ ਕੀ ਹੈਗੀ ਹੈ ਸਿੱਖਾਂ ਦੇ ਪ੍ਰਤੀ? ਇੱਕ ਪਾਸੇ ਡਾਇਸਪੋਰਾ ਸਿੱਖਾਂ ਨੂੰ ਸਿੱਧਾ ਨਿਸ਼ਾਨੇ ਦੇ ਉੱਤੇ ਲਿਆ ਹੋਇਆ, ਉੱਥੇ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀ ਇੱਕ ਸਟਰੈਂਥ ਉਹਨਾਂ ਨੂੰ ਸਿੱਖ ਥਾਟ ਦੇ ਵਿੱਚੋਂ ਨਜ਼ਰ ਆਈ, ਉਹਨੂੰ ਡੀਲ ਕਰਨ ਦੀ ਵੱਖਰੀ ਨੀਤੀ ਹੈਗੀ ਹੈ। ਅਤੇ ਮਤਲਬ ਜੋ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਨੀਤੀ ਅੰਗਰੇਜ਼ਾਂ ਦੀ ਇੱਕ ਵਰਸਟ ਫਾਰਮ ਦੇ ਵਿੱਚ ਲਾਗੂ ਕੀਤੀ, ਉਹਦੇ ਵੱਖ-ਵੱਖ ਪਹਿਲੂਆਂ ਨੂੰ ਮੈਂ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਉਹਨਾਂ ਦੀ ਨੀਤੀ ਸਿੱਖਾਂ ਦੇ ਪ੍ਰਤੀ ਕਿਵੇਂ ਘਾਤਕ ਸਿੱਧ ਹੋਈ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ, ਅਤੇ ਅੱਜ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੋ ਅੱਜ ਚੱਲ ਰਿਹਾ ਵਰਤਾਰਾ? ਦੇਖੋ, ਕੱਲ ਰਾਤ ਲੇਟ ਆਵਰਸ ਮੇਰਾ ਇੱਕ ਇੰਟਰਵਿਊ ਗ੍ਰੇਟ ਗੇਮ ਪਾਕਿਸਤਾਨ
ਚੈਨਲ ਦੇ ਨਾਲ ਇਸਲਾਮਾਬਾਦ ਬੇਸਡ ਹੈ, ਲਗਭਗ 1.5 ਘੰਟੇ ਦਾ ਪੋਡਕਾਸਟ ਸੀ। ਔਰ ਜਿਹੜਾ ਸਵਾਲ ਤੁਸੀਂ ਪੁੱਛਿਆ ਅਸਲ 'ਚ ਦੋ ਇਸ ਨੂੰ ਸਪਲਿਟ ਕਰਕੇ ਉਹਨਾਂ ਨੇ ਸਵਾਲ ਪੁੱਛੇ। ਬਹੁਤ ਜਲਦੀ ਅਸੀਂ ਉਹਨੂੰ ਜੀ ਜਦੋਂ ਸਾਨੂੰ ਲਿੰਕ ਮਿਲਦਾ ਹੈ ਅਸੀਂ ਉਸ ਨੂੰ ਅਪਲੋਡ ਕਰਾਂਗੇ TV84 ਦੇ ਵੈਬਸਾਈਟ 'ਤੇ ਵੀ। ਇੱਕ ਪਾਰਟ ਤਾਂ ਇਹੀ ਸੀ ਕਿ ਵੀ ਸਿੱਖ ਇੰਨੇ ਯੂਜ਼ਫੁਲ ਨੇ ਹਰ ਪੱਖੋਂ ਉਹਨਾਂ ਦੇ ਲਈ। ਉਹਨਾਂ ਨੇ ਅੰਨਦਾਤਾ ਨੇ, ਉਹਨਾਂ ਦੀ ਭੁੱਖ ਕੱਢੀ ਹੈ, ਡਿਫੈਂਡ ਕਰਦੇ ਨੇ ਬਾਰਡਰਸ ਦੇ ਉੱਤੇ। ਮੁਲਕ ਦੀ ਆਜ਼ਾਦੀ ਤੋਂ ਲੈ ਕੇ ਹਰ ਆਸਪੈਕਟ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ ਜੀ। ਲੇਕਿਨ ਫਿਰ ਵੀ ਕਿਉਂ ਪਿਛਲੇ ਸਾਰੇ ਹੀ ਸਮੇਂ 'ਚ 47 ਤੋਂ ਬਾਅਦ ਹੀ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ, ਜਾਂ ਸਿੱਖਾਂ ਨੂੰ ਜਿਹੜਾ ਹੈ ਬਿਲਕੁਲ ਜ਼ਲੀਲ ਕਰਕੇ, ਜਾਂ ਉਹਨਾਂ ਨੂੰ ਤਾਂ ਕਿ ਉਹ ਆਪਣਾ ਸਿਰ ਚੁੱਕ ਕੇ ਗੱਲ ਨਾ ਕਰ ਸਕਣ। ਤੇ ਮੈਂ ਉਹਦੇ 'ਚ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹੀ ਸਵਾਲ ਇਨਫੈਕਟ ਨੋਟਰ ਡੇਮ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੇ ਵਿੱਚ ਇੱਕ ਡਿਸਕਸ਼ਨ ਸੈਸ਼ਨ ਸੀ ਜਿਹਦੇ ਸਰ ਸਿਮਰਨਜੀਤ ਸਿੰਘ ਮਾਨ ਵੀ ਆਏ ਹੋਏ ਸੀ ਔਰ ਮੈਂ ਵੀ ਇਨਵਾਈਟਡ ਸੀ। ਡਾਕਟਰ ਸਿੰਥੀਆ ਕੈਪਲੇ ਮਹਿਮੂਦ ਪ੍ਰੋਗਰਾਮ ਦੇ ਉਸ ਨੂੰ ਹੈਡ ਕਰਦੇ ਸੀ। ਔਰ ਮੈਂ ਕਿਹਾ ਉਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਸੀ ਮਿਸਟਰ ਰੋਬਰਟ ਸ਼ਾਇਦ ਨਾਂ ਸੀ, ਉਹਨਾਂ ਨੇ ਲੰਚ ਬ੍ਰੇਕ ਦੇ ਵੇਲੇ ਪੁੱਛਿਆ ਕਿ ਵੀ ਇਹੀ ਕਹਿ ਕੇ ਵੀ ਸਿੱਖ ਤਾਂ ਇੰਨੇ ਯੂਜ਼ਫੁਲ ਔਰ ਹਰ ਚੀਜ਼, ਪਰ ਇਹ ਕਿਉਂ ਇਹਨਾਂ ਨੇ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ। ਤੇ ਮੈਂ ਕਿਹਾ ਜੀ ਤੁਹਾਡੀ ਅਮਰੀਕਾ ਦੀ ਐਕਸਪ੍ਰੈਸ਼ਨ ਹੀ ਹੈ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਕਿ ਜਿਨ੍ਹਾਂ ਦੇ ਆਪਣੇ ਪੱਲੇ ਕੁਛ ਨਹੀਂ ਹੈ, ਨਾ ਇਹਨਾਂ ਦੇ ਕੋਲ ਕੋਈ ਇਤਿਹਾਸ ਹੈ, 1000 ਸਾਲ ਦੀ ਗੁਲਾਮੀ ਦੀ ਲੈਗੇਸੀ ਹੈ, ਨਾ ਫਲਸਫਾ ਹੈ, ਨਾ ਇਹਨਾਂ ਦੇ ਵਿੱਚ ਕੋਈ ਜੈਨਰੋਸਿਟੀ, ਨਾ ਹੀ ਆਨ ਅਣਖ ਗੈਰਤ, ਕੁਝ ਵੀ ਨਹੀਂ ਹੈ। ਔਰ ਕਿਉਂਕਿ ਸਿੱਖ ਮਾਲਾ ਮਾਲ ਨੇ ਆਈਡੀਓਲੋਜੀਕਲੀ ਵੀ, ਇਤਿਹਾਸ ਵੀ, ਦੂਜਾ ਵੀ, ਉਹ ਸਿੱਖਾਂ ਨੂੰ ਜ਼ਲੀਲ ਕਰਕੇ ਉਹਨਾਂ ਅੰਦਰਲਾ ਜਿਹੜਾ ਆਪਣਾ ਅਹਿਸਾਸ ਕਮਤਰੀ ਹੈ, ਇਨਫੀਰੀਅਰਟੀ ਕੰਪਲੈਕਸ ਹੈ, ਉਸ ਨੂੰ ਸੰਤੁਸ਼ਟ ਕਰਦੇ ਨੇ। ਸੈਕੰਡਲੀ ਜ਼ਾਹਿਰ ਹੈ ਕਿ ਆਈਡੀਓਲੋਜੀਕਲੀ ਜਦੋਂ ਅਸੀਂ ਸਿੱਖ ਥਾਟ ਜਿਹਨੇ ਜਿਹੜਾ ਰਿਗਵੇਦ ਦੇ ਨਾਲ ਬ੍ਰਾਹਮਣ ਥਾਟ ਸ਼ੁਰੂ ਹੁੰਦਾ ਹੈ, ਜਿਹਦੇ 'ਚ ਕਿ ਕਾਸਟ ਸਿਸਟਮ, ਬ੍ਰਾਹਮਣ ਦੀ ਸੁਪਰਾਮੇਸੀ ਹੈ, ਸਿੱਖੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸਿਓਂ ਚੈਲੰਜ ਕਰਦੀ ਹੈ ਸਾਡਾ ਸੰਗਤ ਪੰਗਤ ਦਾ ਸਿਧਾਂਤ। ਔਰ ਦੂਸਰਾ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇਸ ਨੀਤੀ ਨੂੰ, ਕਿਉਂਕਿ ਅਸੀਂ 5 ਸਦੀਆਂ ਦੀ ਗੱਲ ਨਹੀਂ ਕਰਾਂਗੇ ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਸੀ ਜਦੋਂ 9 ਜੂਨ ਨੂੰ ਉਹਨਾਂ ਨੇ ਨਵਾਂ ਘੱਲੂਕਾਰਾ ਨਜ਼ਮ ਲਿਖੀ ਤੇ ਉਹਨਾਂ ਨੇ ਜੂਨ 84 ਦੀ ਜਿਹੜੀ ਫੁੱਲ ਸਕੇਲ ਟੋਟਲ ਵਾਰ ਸਿੱਖਾਂ ਦੇ ਉੱਤੇ ਅਨਡਿਕਲੇਅਰਡ ਵਾਰ ਜੀ ਮਿਟੀ ਗਈ, ਉਹਨੂੰ ਉਹਨਾਂ ਨੇ ਕਿਹਾ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਪਰ ਅਸੀਂ ਜੇ ਉਸ ਪੀਰੀਅਡ ਤੱਕ ਨਾ ਵੀ 47 ਤੋਂ ਹੀ ਸਮਝਣ ਦੀ ਕੋਸ਼ਿਸ਼ ਕਰੀਏ ਕਿ 40% ਸਿੱਖ ਬੇਘਰੇ ਹੁੰਦੇ ਨੇ, ਜਾਇਦਾਦਾਂ ਜਿਹੜੀਆਂ ਉਹਨਾਂ ਦੇ ਪੁਰਖਿਆਂ ਦੀਆਂ ਸੈਂਕੜਿਆਂ ਸਾਲਾਂ ਤੋਂ ਜਿੱਥੇ ਬੈਠੇ ਸੀ ਛੱਡਿਆ, ਉਹ ਪਨਾਹਗੀਰ ਬਣਦੇ ਨੇ। ਆਪਣਾ ਇਤਿਹਾਸਕ ਵਿਰਸਾ ਜਿਹੜਾ ਹੈ ਉਹ ਸਾਰਾ ਛੱਡ ਕੇ ਆਉਂਦੇ ਨੇ ਪਿੱਛੇ। ਔਰ ਉਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਟ੍ਰਾਈਬ ਦਾ ਟੈਗ 10 ਅਕਤੂਬਰ 1947 ਨੂੰ ਲਾ ਦਿੱਤਾ ਜਾਂਦਾ। ਫਿਰ ਤੁਹਾਡਾ ਉਹ ਪੰਜਾਬੀ ਜ਼ਬਾਨ ਨੂੰ ਲੈ ਕੇ ਸੰਘਰਸ਼ ਹੋਏ, ਜਾਂ 37 ਸਾਲ 47 ਤੋਂ 84 ਤੱਕ ਸਿੱਖਾਂ ਨੇ ਹਰ ਉਹ ਯਤਨ ਕੀਤਾ ਕਿ ਭਾਈ ਅਸੀਂ ਗੈਰਤ ਅਣਖ ਦੇ ਨਾਲ ਇਸ ਮੁਲਕ ਦੇ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿ ਸਕੀਏ। ਨਤੀਜਾ ਅਲਟੀਮੇਟਲੀ ਜੂਨ 84 ਪਹਿਲਾ ਹਫਤਾ ਫੁੱਲ ਸਕੇਲ ਵਾਰ, ਜਿਹੜੀ ਟੋਟਲ ਵਾਰ ਫਿਰ ਉਹ ਫਿਜ਼ੀਕਲੀ ਨਹੀਂ ਹੁੰਦੀ, ਉਸ ਦੇ ਵਿੱਚ ਤੁਸੀਂ ਹਿਸਟੋਰੀਕਲ, ਇਕਨੋਮਿਕਲ ਔਰ ਉਹ ਸਾਰੀ ਜਿਹੜਾ ਤੁਹਾਡੇ ਵਿਰਸੇ ਨੂੰ ਤਬਾਹ ਕਰਨਾ ਹੈ, ਤਹਿਜ਼ੀਬ, ਸਿੱਖ ਤਹਿਜ਼ੀਬ ਨੂੰ ਡਿਸਟਰੋਏ ਕਰਨ ਦੇ। ਸੋ ਉਹ ਸਟੈਪਸ ਬਰਾਬਰ ਅੱਗੇ ਚੱਲ ਰਹੇ ਨੇ। ਵਿੱਚੋਂ ਜਦੋਂ ਕੋਈ ਜਿਹੜੀ ਸਪਾਰਕ ਨਿਕਲਦੀ ਹੈ, ਜਿਹੜੀ ਉਹਨਾਂ ਦੇ ਲਈ ਟਰਾਇਲ ਬੈਲੂਨ ਹੁੰਦਾ। ਜੇ ਮੈਂ ਇਹ ਕਹਾਂ ਕਿ 2012 ਦੇ ਨੇੜੇ ਤੇੜੇ ਜਦੋਂ ਬਲਵੰਤ ਸਿੰਘ ਰਾਜੋਆਣਾ ਦਾ ਬਲੈਕ ਵਾਰੰਟ ਕੱਢੇ ਗਏ ਔਰ ਦੂਜੇ, ਕਿਉਂਕਿ ਅਕਾਲੀ ਆਲਮੋਸਟ ਆਊਟ ਆਫ ਪਾਵਰ ਹੋ ਗਏ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਹਾਰ ਜਾਣਾ ਚੋਣਾਂ 'ਚੋਂ, ਤਾਂ ਅਚਾਨਕ ਇਹ ਹੋਇਆ ਵੀ ਉਹਨਾਂ ਨੂੰ ਸੀ ਵੀ ਨਵਿਆਂ ਦੇ ਗਲ ਪਾਈਏ। ਸੋ ਲੇਕਿਨ ਜਿਵੇਂ ਸਿੱਖ ਕੌਮ ਖਲੋਤੀ, ਹਰ ਘਰ ਦੇ ਬਾਹਰ ਕੇਸਰੀ ਝੰਡਾ ਝੂਲਣ ਲੱਗਾ, ਦੂਜਾ 2 ਵਾਰ ਬਲੈਕ ਵਾਰੰਟ ਜਾਰੀ ਜਿਹੜੇ ਨੇ ਉਹ ਰਾਜੋਆਣਾ ਦੇ ਉਹਨਾਂ ਨੂੰ ਵਾਪਸ ਲੈਣੇ ਪਏ ਔਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਇੱਕਦਮ ਸੰਗਠਿਤ ਹੋ ਗਏ। ਫਿਰ ਅਸੀਂ 2015 ਤੱਕ ਦੇਖਦੇ ਹਾਂ ਵੀ ਉਹਨਾਂ ਨੇ ਇੱਕ ਨਵਾਂ ਤਰੀਕਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ। ਹੁਣ ਜਦੋਂ ਅਸੀਂ ਡਿਵੀਏਸ਼ਨ ਦੀ ਗੱਲ ਕਰ ਰਹੇ ਕਿ ਵੀ ਕਿਵੇਂ ਏਜੰਸੀਆਂ ਤੁਹਾਡੀ ਤਾਕਤ ਨੂੰ, ਜਿਹੜਾ ਕਿ ਤੁਹਾਨੂੰ ਇਹ ਰਿਅਲਾਈਜ਼ ਹੋਏ ਕਿ ਵੀ ਤੁਸੀਂ ਗੁਲਾਮ ਹੋ, ਤੁਹਾਡੇ ਲਈ ਕੋਈ ਇਸ ਮੁਲਕ ਦੇ ਵਿੱਚ ਥਾਂ ਨਹੀਂ ਹੈ,
ਉਹ ਕੁਛ ਐਸਾ ਜਿਹਨੂੰ ਅੰਗਰੇਜ਼ੀ ਵਾਲੇ ਇੱਥੇ ਮੰਕੀ ਰੈਂਚ ਕਹਿੰਦੇ ਨੇ ਕਿ ਵੀ ਤੁਹਾਨੂੰ ਕੁਛ ਨਾ ਕੁਛ ਦੇ ਵਿੱਚ ਐਸਾ ਸੁੱਟ ਕੇ ਤੁਹਾਡੀ ਤੋਰ ਨੂੰ ਹੌਲਿਆਂ ਕਰਨਾ। ਤੁਸੀਂ ਜਿਹੜਾ ਬਿਲਕੁਲ ਕਮਜ਼ੋਰ ਪੱਖ ਵੱਲ ਜਾਂਦੇ ਹੋ, ਫਿਰ ਤੁਸੀਂ ਉਲਝ ਜਾਂਦੇ ਹੋ। ਫਿਰ ਉਸ 'ਚੋਂ ਫਰਸਟ੍ਰੇਸ਼ਨ ਜੋ ਨਿਕਲ ਕੇ ਜਦੋਂ ਤੱਕ ਤੁਹਾਨੂੰ ਸਮਝ ਆਉਂਦੀ ਹੈ, ਫਿਰ ਤੁਹਾਨੂੰ ਲੱਗਦਾ ਜੀ ਫਲਾਣਾ ਵਰਤ ਗਿਆ, ਢਿਮਕਾ ਵਰਤ ਗਿਆ, ਇੱਕ ਦੂਜੇ ਨੂੰ ਹੀ ਤੁਸੀਂ ਦੋਸ਼ ਦੱਸੀ ਜਾਂਦੇ ਹੋ ਜੀ। 2015 ਦੇ ਉਸ ਜਿਹੜਾ ਚੈਲੰਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੀ ਸ਼ੁਰੂਆਤ ਕੀਤੀ, ਉਹਦਾ ਜਵਾਬ ਸਿੱਖਾਂ ਨੇ ਦਿੱਤਾ। ਚੱਬੇ ਦਾ ਸਰਬੱਤ ਖਾਲਸਾ। ਜਦੋਂ 5 ਲੱਖ ਸਿੱਖ ਉੱਥੇ ਇਕੱਠਾ ਹੋ ਜਾਂਦਾ ਹੈ ਔਰ ਜਿਨ੍ਹਾਂ ਨੂੰ ਉਹਨਾਂ ਨੇ ਅੱਤਵਾਦੀ ਤਾਂ ਦੂਜਾ ਬਣਾਇਆ ਹੋਇਆ ਸੀ, ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਜਥੇਦਾਰ ਦਾ ਐਲਾਨ ਹੁੰਦਾ ਹੈ ਤੇ 5 ਮਿੰਟ ਜਕਾਰੇ ਗੂੰਜਦੇ ਨੇ। ਉਹਨਾਂ ਨੂੰ ਲੱਗਾ ਕਿ ਵੀ ਜਿਨ੍ਹਾਂ ਨੂੰ ਅਸੀਂ ਕਾਲਾ ਦੌਰ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ ਸੀ, ਉਹ ਤਾਂ ਅੱਜ ਵੀ ਸਿੱਖਾਂ ਦੇ ਦਿਲਾਂ 'ਚ ਵਸਦੇ ਨੇ। ਔਰ ਇੱਕਦਮ ਜਿਹੜੀ ਰਿਵਾਈਵਲ ਦੀ ਲਾਈਨ ਹੈ, ਫਿਰ ਉਹਨਾਂ ਨੇ ਡਿਫਰੈਂਟ ਮੋਡ ਕੱਟਿਆ। ਉਹਨਾਂ ਨੂੰ ਲੱਗਾ ਕਿ ਵੀ ਇਹ ਧਾਰਮਿਕ ਮੁੱਦੇ ਦੇ ਉੱਤੇ ਸਿੱਖਾਂ ਦੀ ਬਹੁਤ ਸੈਂਸਿਟੀਵਿਟੀ ਹੈ ਤੇ ਆਰਥਿਕ ਮੁੱਦਿਆਂ ਦੇ ਉੱਤੇ ਅੱਗੇ ਵੀ ਅਸੀਂ ਇਹਨਾਂ ਦਾ ਪਾਣੀ ਲੁੱਟਿਆ, ਦੂਜਾ ਤੀਜਾ ਅਸੀਂ ਕਰਦੇ ਹੀ ਹਾਂ। 3 ਖੇਤੀ ਕਾਨੂੰਨ ਉਸ ਪੀਰੀਅਡ 'ਚ ਲਿਆਉਣਾ ਜਦੋਂ ਕਿ ਦੁਨੀਆ ਕੋਵਿਡ ਨਾਲ ਜੂਝ ਰਹੀ ਹੈ। ਉੱਥੇ ਵੀ ਲਾਸ਼ਾਂ ਦੇ ਅੰਬਾਰ ਲੱਗ ਰਹੇ ਨੇ। 43 ਲੱਖ ਬੰਦਾ ਜਿਹੜਾ ਉਹ ਮਰਿਆ ਇੰਡੀਆ 'ਚ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ। ਹੁਣ ਉਹਦੇ 'ਚ ਵੀ ਕਿਵੇਂ ਇਹਨਾਂ ਨੇ ਉਹ ਸ਼ੰਭੂ ਹੋਏ ਜਾਂ ਖਨੌਰੀ ਹੋਏ, ਉਸ ਤੱਕ ਪਹੁੰਚਣ ਤੇ ਜੋ ਟ੍ਰੈਡੀਸ਼ਨਲ ਕਾਮਰੇਡੀ ਜਮਾਤਾਂ ਸੀ ਉਹਨਾਂ ਦੀ ਉਹੀ ਲਾਈਨ ਸੀ। ਪਰ ਉਹਦੇ 'ਚ ਕਿਉਂਕਿ ਸਿੱਖ ਐਲੀਮੈਂਟ ਜਿਹੜਾ 2015 ਦੀ ਉਸ ਰੀਲਿੰਗ 'ਚੋਂ ਵੀ ਨਿਕਲਿਆ ਸੀ ਜੀ, ਜਿਨ੍ਹਾਂ ਦੇ ਸਾਹਮਣੇ ਨੌਜਵਾਨ ਕਿਰਦਾਰ ਦੀਪ ਸਿੱਧੂ ਦੇ ਤੌਰ ਦੇ ਉੱਤੇ ਇੱਕ ਇੰਟੈਲੈਕਚੁਅਲ ਲਾਈਨ ਦੇ ਉੱਤੇ ਚੈਲੰਜ ਕਰਨ ਦੀ ਲਾਈਨ ਵੀ ਆ ਰਹੀ ਸੀ। ਔਰ ਉਹਦੇ ਨਾਲ ਜਦੋਂ ਬਾਕੀ ਸਾਰੀਆਂ ਤਾਕਤਾਂ ਵੀ ਜਿਹੜੀਆਂ ਪੰਥ ਪ੍ਰਸਤ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਪੰਚ ਪ੍ਰਧਾਨੀ, ਇਹ ਸਾਰੇ ਸਿਸਟਮ ਵੀ ਇੰਟੈਲੈਕਚੁਅਲ ਗਾਈਡਲਾਈਨ ਦੇ ਰਹੇ ਸੀ। ਔਰ ਉਹਦੇ 'ਚੋਂ ਅਸੀਂ ਨਿਕਲਦੇ ਹਾਂ ਵੀ ਨਾ ਚਾਹੁੰਦਿਆਂ ਹੋਇਆਂ ਵੀ ਜਿਹੜੀ ਕਿਸਾਨੀ ਮੂਵਮੈਂਟ ਜਿਹਨੂੰ ਉਹ ਤੁਹਾਨੂੰ ਬੇਜ਼ਮੀਨੇ ਕਰਨ ਲਈ ਵਰਤਣਾ ਚਾਹੁੰਦੇ ਸੀ, ਕਾਮਰੇਡੀ ਲਾਣਾ, ਇਹਨੂੰ ਮਹਿਜ਼ ਆਪਣੀ ਜਿਹੜਾ ਉਹ ਤੋਰੀ ਫੁਲਕੇ ਲਈ ਵਰਤਣਾ ਪਰ ਉਹਦੇ 'ਚ ਸਿੱਖੀ ਦਾ ਰੰਗ ਚੜ੍ਹ ਗਿਆ ਜੀ। ਨਤੀਜਾ 26 ਜਨਵਰੀ ਵਾਲੇ ਦਿਨ ਜਿਵੇਂ ਲਾਲ ਕਿਲ੍ਹੇ ਵੱਲ ਕੂਚ ਔਰ ਜਿਹੜਾ ਫਿਰ ਓਵਰਆਲ ਡਾਇਸਪੋਰਾ ਸਿੱਖਾਂ ਦੀ ਤਾਕਤ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਟੈਂਸ ਲੌਬੀ ਕਿਵੇਂ ਕੈਨੇਡਾ, ਅਮਰੀਕਾ, UK ਔਰ ਈਵਨ ਨਿਊਜ਼ੀਲੈਂਡ ਤੱਕ ਦੇ ਸਿੱਖਾਂ ਨੇ ਆਪਣੇ ਪੋਲੀਟੀਕਲ ਲੀਡਰਾਂ ਤੋਂ ਕਿਵੇਂ ਸਟੈਂਡ ਦਵਾਏ, ਕਿਵੇਂ ਇੱਥੇ ਤੀਸਰੀ ਚੌਥੀ ਜਨਰੇਸ਼ਨ ਜਿਹੜੀ ਆਈ ਹੈ, ਬੱਚੇ ਬੱਚੀਆਂ ਕਿਸ ਲੈਵਲ ਦੇ ਪ੍ਰੋਟੈਸਟ ਦੁਨੀਆ ਭਰ ਦੇ ਵਿੱਚ ਖੜੇ ਹੋਏ। ਔਰ ਦੁਨੀਆ ਨੇ ਇਹ ਦੇਖਿਆ ਕਿ ਭਾਈ ਕਿਵੇਂ ਈਵਨ ਐਨਵਾਇਰਨਮੈਂਟਲਿਸਟ ਬੀਬੀ, ਕਿਵੇਂ ਜਿਹੜੇ ਵੱਡੇ ਵੱਡੇ ਟੌਪ ਸਿੰਗਰ ਜਿਨ੍ਹਾਂ ਦਾ ਕੋਈ ਲਾਗਾ ਉਹ ਖਲੋ ਗਏ ਆ ਕੇ, ਉਹ ਕਲਾਕਾਰ ਜਿਨ੍ਹਾਂ ਨੂੰ 90s ਦੇ ਵਿੱਚ ਇਹਨਾਂ ਨੇ ਵਰਤਿਆ ਹੋਇਆ ਸੀ ਜਿਸ ਲੌਬੀ ਨੂੰ ਕਲਚਰਲ ਡੀਜਨਰੇਸ਼ਨ ਖੜੀ ਕਰਨ ਦੇ ਲਈ, ਉਹ ਆ ਕੇ ਫਾਰਮਰ ਇਕੱਠਾਂ ਦੇ ਵਿੱਚ ਗੀਤ ਗਾ ਰਹੇ ਨੇ। ਔਰ ਇੱਕਦਮ ਐਂ ਲੱਗਾ ਵੀ ਪੰਜਾਬ ਤਾਂ ਸਾਰਾ ਇਕੱਠਾ ਹੋ ਗਿਆ। ਹੁਣ ਉਹ ਤੁਹਾਡੀ ਤਾਕਤ ਸੀ ਕਿ ਇਹਨਾਂ ਨੂੰ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ। ਪਰ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਕ੍ਰਿਪਟ ਹੈ ਉਹ ਉਹਨਾਂ ਨੇ ਲਿਖਣੀ ਸ਼ੁਰੂ, ਉਹਨਾਂ ਨੇ ਕਿਹਾ ਵੀ ਇੱਥੇ ਤਾਂ ਅਸੀਂ ਸਮਝਦੇ ਸੀ ਵੀ ਅਸੀਂ ਸਾਰਿਆਂ ਨੂੰ ਬੇਗੈਰਤੇ ਬਣਾ ਦਿੱਤਾ, ਪਰ ਇਹਨਾਂ ਦੀ ਤਾਕਤ ਤਾਂ ਬਾਹਰ ਲਾਈ ਕਰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ 2023 'ਚ ਮਰਡਰ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਇਹ ਸਾਰੀ ਉਹਨਾਂ ਨੇ ਇੱਕ ਪਾਸੇ ਸ਼ੁਰੂ ਕਰ ਲਈ। ਅਤੇ ਪੰਜਾਬ 'ਚ ਉਹਨਾਂ ਨੇ ਦੇਖਿਆ ਕਿ ਵੀ ਇਸ ਸਾਰੇ ਦੇ ਵਿੱਚ ਦੀਪ ਸਿੱਧੂ ਨੂੰ ਐਲੀਮੀਨੇਟ ਕੀਤਾ ਹੈ, ਸਿੱਧੂ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ ਹੈ, ਕਿਉਂਕਿ ਉਹਨਾਂ ਨੇ ਕੋਈ ਵੀ ਐਸਾ ਕੇਂਦਰੀ ਨੁਕਤਾ ਜਿੱਥੇ ਤੁਸੀਂ ਇੱਕ ਸੈਂਟਰਲਾਈਜ਼ਡ ਪੁਆਇੰਟ ਦੇ ਨਾਲ ਆ ਸਕੋ, ਉਹਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ। ਔਰ ਉਸ ਸਾਰੇ ਦੌਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨਮੂਦਾਰ ਹੁੰਦੇ ਨੇ ਦੁਬਈ ਤੋਂ। ਹੁਣ ਦੋਵੇਂ ਤਿੰਨੇ ਤੇ ਇੱਕ ਪਾਸੇ ਤਾਂ ਜ਼ਾਹਰ ਹੈ ਵੀ ਕਿਉਂਕਿ ਆਪਣਿਆਂ ਨੇ ਇੰਨੀਆਂ ਕੁ ਮਾਰਾਂ ਖਾਧੀਆਂ ਹੋਈਆਂ ਸ਼ੱਕੀ ਕਿਰਦਾਰਾਂ ਤੋਂ, ਇੱਕ ਤਾਂ ਆਪਣਿਆਂ 'ਚ ਵੀ ਉਸ ਕਿਸਮ ਦਾ ਨੇ, ਲੇਕਿਨ ਜਿਹੜੀ ਉਹ ਸਾਰੀ ਵੇਵ ਪੰਜਾਬ ਜਿਹੜੀ ਗੁਰੂਆਂ ਦੀ ਕਮਾਈ ਆ ਉਸ ਧਰਤੀ ਦੇ ਉੱਤੇ ਸਿੱਖੀ ਦੀ, ਏਜੰਡਾ ਪੰਥਕ ਸੀ, ਅੰਮ੍ਰਿਤ ਸੰਚਾਰ, ਖਾਲਸਾ ਵਹੀਰ, ਡਰੱਗਸ ਤੋਂ ਛੁਟਕਾਰਾ, ਇੰਡੀਅਨ ਨੈਰੇਟਿਵ ਨੂੰ ਚੈਲੰਜ, ਉਹ ਲਾਈਕ ਵਾਈਲਡ ਫਾਇਰ, ਜਿਵੇਂ ਅੱਜ ਅਸੀਂ LA ਦੀਆਂ ਵਾਈਲਡ ਫਾਇਰਸ ਦੀ ਗੱਲ ਕਰਦੇ ਹਾਂ, ਜੇ ਹਵਾ 100 ਮਾਈਲ ਤੇ ਚੱਲ ਰਹੀ ਹੈ ਤੇ ਉਹ ਸਾਰਾ ਕੁਝ ਫੇਲ ਹੋ ਰਿਹਾ ਜੀ, ਉਹ ਇੱਕ ਇੰਨੀ ਵਾਈਲਡ ਫਾਇਰ ਵਾਂਗ ਇਹ ਗੱਲ ਥਾਟ ਤਾਂ ਸਿੱਖੀ ਦਾ ਸੀ। ਅਸੀਂ ਇੰਡੀਵਿਜੂਅਲ ਕੌਣ ਅੱਗੇ ਹੈ, ਉਹਦੀਆਂ ਕਮਜ਼ੋਰੀਆਂ ਕੀ ਨੇ, ਤਾਕਤਾਂ ਕੀ ਨੇ, ਮੈਂ ਇਹਦੇ ਤੇ ਡਿਬੇਟ ਨਹੀਂ ਕਰਦਾ। ਮੈਨੂੰ ਹਮੇਸ਼ਾ ਹੁੰਦਾ ਵੀ ਏਜੰਡਾ ਬੇਸ ਗੱਲ ਹੋਏ।
जी ਕਿ ਵੀ ਪੰਜਾਬ ਦੀ ਜਵਾਨੀ ਬਾਹਰ ਨਿਕਲੀ ਔਰ ਉਹਨੇ ਉਹਨਾਂ ਦੇ ਅੰਦਰ ਤਰਥਲੀ ਪਾ ਦਿੱਤੀ। ਔਰ ਫਿਰ ਏਜੰਸੀਆਂ ਜਿਵੇਂ ਆਪਣਾ ਕੰਮ ਕਰਦੀਆਂ ਹੀ ਹੁੰਦੀਆਂ ਨੇ, ਕਿਵੇਂ ਵਿੱਚ ਵਾੜ ਕੇ ਆਪਣੇ ਏਜੰਟਾਂ ਨੂੰ ਕੀ ਜਿਹੜੀ ਲਾਈਨ ਹੋਈ ਉਹਨਾਂ ਨੂੰ ਵਾਇਲੈਂਸ ਦੇ ਖਾਤੇ ਜਜਨਾਲਾ ਥਾਣਾ ਔਰ ਦੂਜੇ ਤੀਜੇ ਦੇ ਹਵਾਲੇ ਨਾਲ ਚੁੱਕ ਕੇ ਉਹਨਾਂ ਨੇ 2200 ਜਾਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਸੁੱਟਿਆ ਬਾਕੀਆਂ ਨੂੰ ਵੀ। ਔਰ ਇੱਕਦਮ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਇੱਕ ਸਾਇਲੈਂਸ ਖੜੀ ਕਰ ਦਿੱਤੀ ਕਿ ਵੀ ਦਬਾ ਦਿੱਤਾ। ਹੁਣ ਉਹਨਾਂ ਨੂੰ ਜਿਹੜੀ ਰੈਜ਼ੀਲੀਅੰਸ ਹੈ ਸਿੱਖ ਕਰੈਕਟਰ ਦੀ, ਜਾਂ ਜਿਹੜਾ ਪੰਜਾਬ ਦਾ ਉੱਥੇ ਇੱਕ ਪੱਤਰਕਾਰ ਨੇ ਲੈਫਟਿਸਟ ਰਿਹਾ, ਉਹ ਇਹ ਕਹਿੰਦਾ ਕਿ ਵੀ ਇਹਨਾਂ ਨੂੰ ਪੰਜਾਬ ਨੂੰ ਯੂਪੀ, ਬਿਹਾਰ, ਰਾਜਸਥਾਨ ਦੇ ਲੈਂਸ ਨਾਲ ਦੇਖਦੇ ਨੇ ਜੀ। ਪੰਜਾਬ ਦੀ ਮਿੱਟੀ ਦਾ ਖਮੀਰ ਡਿਫਰੈਂਟ ਹੈ, ਇੱਥੇ ਇਵੇਂ ਨਹੀਂ ਦੱਬਦੇ ਹੈ ਲੋਕ ਜਿਵੇਂ ਇਹ ਸਮਝਦੇ ਨੇ ਅਸੀਂ ਦਬਾ ਲਾਂਗੇ। ਔਰ ਅਸੀਂ ਉਸ ਦਾ ਨਜ਼ਾਰਾ ਫਿਰ ਪਾਰਲੀਮਾਨੀ ਚੋਣਾਂ ਵੇਲੇ ਦੇਖਿਆ, ਜਿਹੜੀਆਂ ਤਾਂ ਹੋ ਕੇ ਹੀ ਹਟੀਆਂ ਨੇ, ਕਿ ਭਾਈ ਜਿਨ੍ਹਾਂ ਨੂੰ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਏ ਜਾਂ ਸਰਬਜੀਤ ਸਿੰਘ ਹੋਏ, ਜਿਸ ਅੰਦਾਜ਼ 'ਚ ਲੋਕਾਂ ਨੇ ਇਹਨਾਂ ਦੇ ਹੱਕ 'ਚ ਫਤਵਾ ਦਿੱਤਾ। ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਖਾਲਿਸਤਾਨ ਕਿਹਾ ਜਾਂ ਨਹੀਂ, ਹਰ ਇੱਕ ਨੂੰ ਪਤਾ ਹੈ, ਏਜੰਸੀਆਂ ਨੂੰ ਵੀ ਪਤਾ ਹੈ ਵੀ ਕੀ ਹੈ। ਇਹਦੀ ਇੱਕ ਆਪਣੀ ਰੈਜ਼ੀਲੀਅੰਸ ਨਿਕਲੀ। ਹੁਣ ਇਸ ਸਾਰੇ ਦੌਰ 'ਚ ਕਿਸਾਨ ਮੂਵਮੈਂਟ, ਜਿਨ੍ਹਾਂ ਨੂੰ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਪਰ ਸਰਕਾਰ ਹੁਣ ਨਵੇਂ ਢੰਗ ਦੇ ਨਾਲ ਲਿਆ ਰਹੀ। ਔਰ ਜਿਹੜਾ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 52ਵਾਂ ਦਿਨ ਹੈ ਵਰਤਦਾ, 101 ਕਿਸਾਨ ਹੋਰ ਬੈਠ ਗਏ। ਹੁਣ ਹਾਲਾਂ ਇਹਨੂੰ ਅਸੀਂ ਕਿਉਂਕਿ ਡਿਵੀਏਸ਼ਨਲੀ ਕਹਿ ਰਹੇ ਹਾਂ, ਕਿਉਂਕਿ ਅਲਟੀਮੇਟਲੀ ਜਿਸ ਬਾਕੀ ਰੈਸਟ ਆਫ ਇੰਡੀਆ ਦੇ ਲਈ ਪੰਜਾਬ 'ਚ ਤਾਂ ਟੁੱਟਾ ਭੱਜਾ MSP ਮਿਲ ਹੀ ਜਾਂਦਾ ਹੈ ਮੇਨ, ਤੇ ਜਿਨ੍ਹਾਂ ਦੇ ਲਈ ਹੈ ਉਹਨਾਂ ਦੇ ਤਾਂ ਕੋਈ ਕੰਨਾਂ 'ਤੇ ਜੂੰ ਨਹੀਂ ਸਰਕਦੀ। ਕੋਈ ਇਹ ਤਾਂ ਨਹੀਂ ਹੈ ਵੀ ਹਰਿਆਣੇ ਤੋਂ ਕਿਸਾਨ ਆ ਗਏ। ਔਰ ਅਨਫੋਰਚੂਨੇਟਲੀ ਕਿਸਾਨ ਲਹਿਰ ਨੂੰ ਵੀ ਇਹਨਾਂ ਨੇ ਏਜੰਸੀਆਂ ਨੇ ਕਿਵੇਂ ਰਾਜੇਵਾੜ ਐਂਡ ਕੰਪਨੀ ਚੋਣਾਂ ਤੇ ਉਸ ਸਾਰੇ ਦੇ ਥੱਲੇ ਉਹ ਆਪਸ 'ਚ ਤੋੜ ਭੰਨ ਦਿੱਤਾ। ਹੁਣ ਜਦੋਂ ਅਸੀਂ ਡਿਵੀਏਸ਼ਨਲ ਟੈਕਟਿਕ ਕਹਿ ਰਹੇ ਹਾਂ ਕਿ ਇੱਕ ਪਾਸੇ ਇਹ ਸਾਰਾ ਪਾਰਟ ਚੱਲ ਰਿਹਾ, ਦੂਜੇ ਪਾਸੇ ਬਾਦਲ ਅਕਾਲੀ ਦਲ ਜਾਂ ਉਹਨਾਂ ਤੋਂ ਅਕਾਲ ਤਖਤ ਦੀ ਤੋਹੀਨ, ਉਹ ਇਸ਼ੂ ਵੀ ਇੱਕ ਸੈਪਰੇਟ ਡਿਸਕਸ਼ਨ ਮੰਗਦਾ ਜੀ। ਇਸ ਸਾਰੇ ਦੇ ਚੱਲਦੇ ਆ ਸਾਡੀ ਤਾਕਤ ਨੂੰ ਖਿੰਡਾਣਾ। ਦੇਖੋ ਬ੍ਰਾਹਮਣਵਾਦ ਦੀ ਕਦੇ ਵੀ, ਹੁਣ ਜੇ 2-3% ਲੋਕ ਸਮਾਜ ਦੇ ਟੌਪ ਲੈਡਰ 'ਤੇ ਬੈਠ ਕੇ 3000 ਸਾਲ ਤੋਂ ਤੁਹਾਡੇ ਜਿਹੜੀ ਹੈ ਸੋਸ਼ਲ, ਰਿਲੀਜੀਅਸ, ਪੋਲੀਟੀਕਲ ਸਪੇਸ ਨੂੰ ਕੰਟਰੋਲ ਕਰਦੇ ਹੋਣ, ਡਿਸਾਈਡਿੰਗ ਫੈਕਟਰ ਹੋਣ, ਤੇ ਉਹਨਾਂ ਦੀ ਤਾਕਤ ਕਿੱਥੇ ਲਾਈ? ਉਹਨਾਂ ਕੋਲ ਕਿਹੜਾ ਵੈਪਨ ਹੈ? ਉਹਨਾਂ ਕੋਲ ਵੈਪਨ ਹੈ ਭੰਬਲ ਭੂਸੇ ਦਾ ਜੀ। ਡਾਈਵਰਸ਼ਨ ਪੈਦਾ ਕਰ ਦਿਓ, ਗੱਲ ਕੋਈ ਹੋਰ ਹੈ ਤੁਸੀਂ ਕੋਈ ਹੋਰ ਖੜੀ ਕਰ ਦਿਓ। ਪ੍ਰੈਕਟੀਕਲੀ ਤੁਹਾਡੇ ਸਾਹਮਣੇ ਚੈਲੰਜਸ ਨੇ, ਤੁਸੀਂ ਕਰਮਾਂ ਦੇ ਖਾਤੇ 'ਚ ਪਾ ਦਿਓ ਔਰ ਤੁਸੀਂ ਉਹ ਸਾਰੇ ਨੂੰ ਜਿਹੜਾ ਬਿਲਕੁਲ ਮਿੱਠੇ ਬਣੇ ਰਹੋ, ਰਾਮ 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 ਕਰੀ ਜਾਓ, ਬਗਲ 'ਚੋਂ ਛੁਰੀ ਕੱਢੋ, ਛੁਰੀ ਮਾਰੋ ਤੇ ਤੁਰ ਜਾਓ, ਕਹਿਣ ਜੀ ਉਹ ਤਾਂ ਰਾਮ ਰਾਮ ਕਰਦੇ ਇੱਥੋਂ ਲੰਘੇ। ਸੋ ਇਸ ਅਨਫੋਰਚੂਨੇਟਲੀ ਸਾਡਾ ਇੱਕ ਵੱਡਾ ਤਬਕਾ, ਜਿੱਥੇ ਜਿਵੇਂ ਸਿੱਖ ਕੌਮ ਗੁਣਾਂ ਨਾਲ ਸਤਿਗੁਰਾਂ ਨੇ ਮਾਲਾ ਮਾਲ ਕੀਤੀ ਹੋਈ ਹੈ, ਕਮਜ਼ੋਰੀਆਂ ਦੇ ਬਾਵਜੂਦ ਅਸੀਂ ਐਵਰੇਜ ਬਾਕੀਆਂ ਨਾਲੋਂ ਬਹੁਤ ਮਾਮਲਿਆਂ 'ਚ ਚੰਗੇ ਹਾਂ, ਲੇਕਿਨ ਇਸ ਮਾਮਲੇ 'ਚ ਅਸੀਂ ਬ੍ਰਾਹਮਣ ਦੇ ਹਥਿਆਰ ਦਾ ਸ਼ਿਕਾਰ ਹੋਏ 47 ਤੋਂ ਪਹਿਲਾਂ ਦੀ ਦੌਰ ਦੀ ਸਾਡੀ ਲੀਡਰਸ਼ਿਪ ਵੀ। ਔਰ ਅੱਜ ਵੀ ਕਿ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਸੀਂ ਇੱਕ ਤੋਂ ਬਾਅਦ ਇੱਕ ਜਿਹੜੇ ਬਿਮਾਰੀ ਦੇ ਸਿੰਪਟਮਸ ਦੇ ਨਾਲ ਹੀ ਲੜਦੇ ਰਵਾਂਗੇ, ਜਾਂ ਅਲਟੀਮੇਟਲੀ ਸਾਨੂੰ, ਕਿਉਂਕਿ ਜੂਨ 84 ਫਾਈਨਲ ਵਾਟਰਸ਼ੈਡ ਸੀ, ਉਸ ਤੋਂ ਬਾਅਦ ਸਾਡੀ ਤਾਕਤ ਨਿੱਕੀਆਂ ਮੋਟੀਆਂ ਮੰਗਾਂ ਜਾਂ ਦੂਜੇ ਪਾਸੇ ਡਾਈਵਰਸ ਕਰਨ ਦੀ ਲੋੜ ਨਹੀਂ ਸੀ। ਸਾਨੂੰ ਇੱਕੋ ਹੀ ਫੋਕਸ, ਠੀਕ ਹੈ ਤੁਸੀਂ ਜਮਹੂਰੀ ਤਰੀਕੇ ਦੇ ਨਾਲ ਹੀ ਲੜੋ, ਅਸੀਂ ਨਹੀਂ ਕਹਿੰਦੇ ਵੀ ਉੱਥੇ ਕੋਈ ਤੁਸੀਂ ਹਰ ਇੱਕ ਨੇ ਕੋਈ ਤਲਵਾਰ ਚੁੱਕਣੀ ਹੈ, ਲੇਕਿਨ ਇਸ ਸਾਰੇ 'ਚ ਮੈਂ ਸਮਝਦਾ ਹਾਂ ਵੀ ਅੱਜ ਵੀ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਇੱਕ ਪਾਸੇ 101 ਕਿਸਾਨ ਬੈਠੇ ਨੇ, ਹੁਣ ਉਹਨਾਂ ਕਿਹਾ ਜੀ ਅਸੀਂ ਉਹ ਜਥਾ ਤੋਰਨਾ ਹੈ ਸ਼ਾਇਦ 21 ਤਰੀਕ ਨੂੰ ਕਿ ਕਿੰਨੇ ਨੂੰ ਜੀ। ਦੂਜੇ ਪਾਸੇ ਜਿਹੜੇ ਭਗੌੜੇ ਸਰਕਾਰ ਦੇ ਨਾਲ ਵੀ ਪਹਿਲਾਂ ਸੀ, ਉਹ ਦੂਜਿਆਂ ਨੂੰ ਏਜੰਸੀਆਂ ਦੀ ਖੇਡ ਦੱਸ ਕੇ ਉਹ ਆਪਣਾ ਕੋਈ ਪ੍ਰੋਗਰਾਮ ਦੇਣਾ ਚਾਹ ਰਹੇ ਨੇ। ਔਰ ਇਸੇ ਤਰ੍ਹਾਂ ਕੋਈ ਕਿਤੇ ਕੋਈ ਟੀਚਰ ਬੈਠੇ ਹੋਏ ਨੇ, ਕਿਤੇ ਕੋਈ ਹੋਰ ਬੈਠਾ ਹੈ। ਔਰ ਪੰਜਾਬ ਦਾ ਭੰਤਾ ਚੀਫ ਮਿਨਿਸਟਰ ਨੂੰ ਰੋਮ ਸੜ ਰਿਹਾ, ਉਹ ਬੰਸਰੀ ਵਜਾ ਰਿਹਾ ਕਿਉਂਕਿ ਏਜੰਸੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਨੂੰ ਚੁੱਕ ਕੇ ਮੁਕਾਬਲੇ ਬਣਾਉਣ ਦੀ ਲਾਈਨ ਵੀ, ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪੀਲੀਭੀਤ 'ਚ ਇਹਨਾਂ ਨੇ 3 ਨੌਜਵਾਨ ਮਾਰੇ। ਹੁਣ ਵੀ ਕਿਸੇ ਦੀ ਅੱਜ ਕੱਲ੍ਹ ਦੀ ਖਬਰ ਸੀ ਕਿ ਜੀ ਖਤਰਨਾਕ ਜਿਹੜਾ ਉਹ ਸਮਗਲਰ ਔਰ ਦੂਜਾ ਮੁਕਾਬਲੇ ਦੇ ਵਿੱਚ ਗੋਲੀਆਂ ਚੱਲੀਆਂ ਵਾ। ਸੋ ਉਹਨਾਂ ਨੇ ਇਹ ਭੰਬਲ ਭੂਸੇ ਦਾ ਹਥਿਆਰ ਜਿਹੜਾ ਕਾਮਯਾਬੀ ਦੇ ਨਾਲ ਵਰਤਿਆ ਹੋਇਆ। ਔਰ ਇਹ ਹੁਣ ਜੇ ਅਸੀਂ ਇਸ ਦਾ ਸ਼ਿਕਾਰ ਹੀ ਹੋਣਾ, ਇੱਕ ਤੋਂ ਬਾਅਦ ਇੱਕ ਜਿਹੜਾ ਬਿਮਾਰੀ ਦੇ ਸਿੰਪਟਮਸ ਨੂੰ ਹੀ ਜਿਹੜਾ ਔਨ ਕਰਨਾ,
ਤੇ ਫਿਰ ਉਸ 'ਚੋਂ ਸਾਡਾ ਕਦੇ ਵੀ ਫੋਕਸ ਨਹੀਂ ਬਣੇਗਾ ਔਰ ਅਸੀਂ ਇੱਕ ਵਕਤੀ ਜਿਹਾ ਉਭਾਰ ਲੈ ਕੇ ਫਿਰ ਵਾਪਸ ਉਸੇ ਹੀ ਪਸ਼ੇਮਾਨੀ ਦੇ ਦੌਰ ਦੇ ਵਿੱਚ ਚਲੇ ਜਾਵਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।